ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਇਸ ਟਾਈਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 6 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਟੇਡਕੀਨਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਡਕੀਨਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਨੀਵਰਸਿਟੀ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸੇਵਕ ਸਿੰਘ ਹੋਲਿਸਟਰ, ਰਵਿੰਦਰ ਬਸਰਾ, ਕਰਮਜੀਤ ਸਿੰਘ ਚੌਹਾਨ, ਹਰਦਿਆਲ ਸਿੰਘ ਬੇਕਰਸਫੀਲਡ, ਜਗਤਾਰ ਸਿੰਘ ਆਨੰਦਪੁਰੀ, ਫਰੀਮਾਉਂਟ, ਮਨਜੀਤ ਸਿੰਘ ਕਾਲੋਂ, ਲੈਂਡਮਾਰਕ ਟਰਾਂਸ ਮੋਡੈਸਟੋ, ਮੱਖਣ ਸਿੰਘ ਮਾਨ, ਜੈਨਸਨਵਿਲ, ਵਿਸਕੌਨਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਬੁਲਾਈਏ ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਕਿ ਸਟੇਟ ਆਫ ਕੈਲੀਫੋਰਨੀਆ ਬਾਲ ਗ੍ਰੀਨ ਦੇ ਨਾਲ ਜੋ ਆ ਬਿਜ਼ਨਸ ਨਹੀਂ ਕਰੂਗੀ। ਕਾਰਨ ਉਹਨਾਂ ਨੇ ਇਹ ਦੱਸਿਆ ਵੀ 20 ਸਟੇਟਸ ਦੇ ਵਿੱਚ ਜੋ ਵਾਲਗ੍ਰੀਨ ਸਟੋਰਸ ਆ, ਉਹਨਾਂ ਨੇ ਇਹ ਕਹਿਤਾ ਵੀ ਅਸੀਂ ਅਬੋਰਸ਼ਨ ਦੀਆਂ ਜੋ ਪਿਲਸ ਆ ਨਹੀਂ ਪ੍ਰੋਵਾਈਡ ਕਰਾਂਗੇ। ਸੋ ਉਹਨਾਂ 'ਚ ਮੋਸਟਲੀ ਉਹ ਸਟੇਟਸ ਆ ਜਿਹੜੀਆਂ ਅਲਾਓ ਨਹੀਂ ਕਰਦੀਆਂ ਹੈਗੀਆਂ। ਤੇ ਕੈਲੀਫੋਰਨੀਆ ਦੇ ਗਵਰਨਰ ਨੇ ਇਹ ਕਿਹਾ ਆ ਭਈ ਇਹ ਬਿਲਕੁਲ ਰੋਂਗ ਹੈਗਾ। ਸੋ ਇਸ ਬੇਸ ਦੇ ਉੱਤੇ ਅਸੀਂ ਜੋ ਵਾਲਗ੍ਰੀਨ ਆ ਉਹਦੇ ਨਾਲ ਜੋ ਗਵਰਨਮੈਂਟ ਦੇ ਕੋਈ ਕੰਟਰੈਕਟ ਹੁੰਦੇ ਆ ਜਾਂ ਰਿਲੇਸ਼ਨਸ਼ਿਪ ਹੁੰਦਾ, ਉਹ ਨਹੀਂ ਕਰਾਂਗੇ। ਜੀ ਬਿਲਕੁਲ। ਸੋ ਟਵਿੱਟਰ ਦੇ ਉੱਤੇ ਟਵੀਟ ਕਰਕੇ ਗਵਰਨਰ ਗੈਵਨ ਨਿਊਸਮ ਆ, ਉਹਨਾਂ ਨੇ ਇਹ ਫੈਸਲਾ ਜਿਹੜਾ ਉਹ ਸੁਣਾਇਆ ਹੈਗਾ ਆ। ਤੇ ਕਈ ਜਿਹੜੇ ਸੂਬਿਆਂ ਦੇ ਵਿੱਚ ਇਹ ਜਿਹੜਾ ਅਬੋਰਸ਼ਨ ਪਿਲਸ ਨੂੰ ਲੈ ਕੇ ਰੌਲਾ ਆ ਉਹ ਪੈ ਰਿਹਾ ਆ। ਕਹਿੰਦੇ ਵੀ ਅਬੋਰਸ਼ਨ ਜਿਹੜਾ ਉਹ ਗਲਤ ਚੀਜ਼ ਆ ਤੇ ਉਸ ਨੂੰ ਜਿਹੜਾ ਰੋਕਣਾ ਹੈ। ਸੋ ਇਸ ਲਈ ਦਵਾਈ ਜਿਹੜੀ ਉਹ ਨਾ ਹੋਵੇ। ਆਲਦੋ ਹੋਰ ਚੀਜ਼ਾਂ ਦੇ ਨਾਲ ਜਦੋਂ ਨਿਆਣੇ ਮਰਦੇ ਆ, ਉਸ ਚੀਜ਼ ਦੇ ਉੱਤੇ ਰੋਕ ਲਾਉਣ ਦੇ ਵਿੱਚ ਉਹ ਸੂਬੇ ਜਿਹੜੇ ਪਿੱਛੇ ਰਹਿ ਜਾਂਦੇ ਨੇ। ਇੱਥੇ ਗਵਰਨਰ ਨਿਊਸਮ ਇਹ ਕਹਿੰਦੇ ਨੇ ਵੀ ਕੈਲੀਫੋਰਨੀਆ ਨੂੰ ਉਹ ਔਰਤਾਂ ਦੇ ਲਈ ਜਿਹੜੇ ਅਬੋਰਸ਼ਨ ਕਰਵਾਉਣਾ ਚਾਹੁੰਦੀਆਂ ਆ, ਉਸ ਦੇ ਲਈ ਇਹ ਸੇਫ ਹੇਵਨ ਬਣਾਉਣਾ ਚਾਹੁੰਦੇ ਨੇ। ਇਹ ਉਸ ਤੋਂ ਬਾਅਦ 'ਚ ਇਹਨਾਂ ਨੇ ਬਿਆਨ ਦਿੱਤਾ ਸੀ ਜਦੋਂ ਸੁਪਰੀਮ ਕੋਰਟ ਨੇ ਰੋ ਵਰਸਿਸ ਵੇਡ ਦੇ ਇੱਕ ਪੁਰਾਣੇ ਮਾਮਲੇ ਨੂੰ ਜਿਹੜਾ ਉਹ ਰੱਦ ਕਰ ਦਿੱਤਾ ਸੀ। ਜੀ, ਅਗਲੀ ਖਬਰ ਵੱਲ ਚਲੀਏ। ਸੈਕਰਾਮੈਂਟੋ ਤੋਂ ਆ ਰਹੀ ਹੈ। ਸੈਕਰਾਮੈਂਟੋ ਦੇ ਵਿੱਚ ਕ੍ਰਾਈਮ ਬਹੁਤ ਜ਼ਿਆਦਾ ਵੱਧ ਕੇ ਆਇਆ। ਅੱਜ ਤੜਕੇ ਸਵੇਰੇ ਰੋਜਰ ਰਿਵਰ ਡਰਾਈਵ ਜੋ ਆ ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫਸ ਨੇ ਦੱਸਿਆ, ਉੱਥੇ ਇੱਕ ਸ਼ੂਟਿੰਗ ਹੋਈ ਜਿਹਦੇ ਨਾਲ 2 ਜਣਿਆਂ ਦੀ ਮੌਤ ਹੋ ਗਈ ਤੇ 2 ਜਣੇ ਬਹੁਤ ਬੁਰੀ ਤਰ੍ਹਾਂ ਫੱਟੜ ਹੋਏ ਹੈਗੇ ਆ। ਤੇ ਚਾਰੇ ਦੇ ਚਾਰੇ ਅਡਲਟ ਸੀ। 2 ਜਣੇ ਸੀਨ ਦੇ ਉੱਤੇ ਹੀ ਮਾਰੇ ਗਏ ਤੇ 2 ਜਣਿਆਂ ਨੂੰ ਜੋ ਕ੍ਰਿਟੀਕਲ ਕੰਡੀਸ਼ਨ 'ਚ ਆ, ਲਾਈਫ ਥ੍ਰੈਟਨਿੰਗ ਇੰਜਰੀਜ਼ ਦੇ ਨਾਲ, ਉਹਨਾਂ ਨੂੰ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ ਆ। ਹਜੇ ਤੱਕ ਕੋਈ ਵੀ ਸਸਪੈਕਟ ਫੜਿਆ ਨਹੀਂ ਗਿਆ ਤੇ ਬਹੁਤ ਸਾਰੇ ਲੋਕਾਂ ਨੂੰ ਇੰਟਰਵਿਊ ਕੀਤਾ ਹੈਗਾ ਪੁਲਿਸ ਨੇ, ਪਰ ਕਿਸੇ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ ਆ ਉਹਦੇ ਬਾਰੇ ਹਜੇ ਪੁਲਿਸ ਨੇ ਨਹੀਂ ਸਾਂਝੀ ਕੀਤੀ। ਤੋ ਸਰਜੈਂਟ ਅਮਾਰ ਗੈਂਡੀ ਜੋ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਜੇ ਕਿਸੇ ਦੇ ਕੋਲ ਇਨਫੋਰਮੇਸ਼ਨ ਹੋਵੇ ਤੇ ਉਹ ਅਨੋਨੀਮਸਲੀ ਜੋ ਪੁਲਿਸ ਨੂੰ ਸ਼ੇਅਰ ਕਰ ਸਕਦਾ। ਜੀ ਬਿਲਕੁਲ। ਅਗਲੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੀ ਤੇ ਦੁਨੀਆ ਦੀ ਸਭ ਤੋਂ ਵੱਡੀਆਂ ਕੰਪਨੀਆਂ ਤੋਂ ਵਿੱਚੋਂ ਇੱਕ ਗੂਗਲ, ਉਹਨਾਂ ਨੇ ਅੱਜ ਇਹ ਐਲਾਨ ਕੀਤਾ ਆ ਵੀ ਕਹਿੰਦੇ ਵੀ ਉਹਨਾਂ ਦੇ ਜਿਹੜੇ ਇੰਪਲੋਈ ਆ ਉਹਨਾਂ ਨੂੰ ਹੁਣ ਪ੍ਰਮੋਸ਼ਨਸ ਸੀਨੀਅਰ ਰੋਲਸ ਦੇ ਲਈ ਨਹੀਂ ਮਿਲਣਗੀਆਂ, ਜਾਂ ਬਹੁਤ ਘੱਟ ਇੰਪਲੋਈਜ਼ ਆ ਉਹਨਾਂ ਨੂੰ ਸੀਨੀਅਰ ਰੋਲਸ ਦੇ ਵਿੱਚ ਅੱਗੇ ਵਧਾਇਆ ਜਾਊਗਾ। ਕੰਪਨੀ ਨੇ ਜਿਹੜਾ ਉਹ ਕਿਹਾ ਸੀਗਾ ਲੀਡਰਸ਼ਿਪ ਰੋਲਸ ਉਸ ਦੇ ਵਿੱਚ ਵਧਾਉਣ ਜਾ ਰਹੇ ਹੈਗੇ ਆ ਜਿਹੜੀ ਇੰਪਲੋਈ ਬੇਸ ਦੇ ਵਿੱਚ। ਤੇ ਹੁਣ ਜਿਹੜੀ ਅਨਾਊਂਸਮੈਂਟ ਉਸ ਟਾਈਮ ਦੇ ਉੱਤੇ ਆਈ ਆ ਜਦੋਂ ਕੰਪਨੀ ਦੇ ਵਿੱਚ ਕਾਸਟ ਕਟਿੰਗ ਐਫਰਟਸ ਜਿਹੜੇ ਆ ਉਹ ਚੱਲ ਰਹੇ ਆ। ਸੋ ਸੀਨੀਅਰ ਰੋਲਸ ਮੀਨਸ ਹਾਇਰ ਪੇ, ਤੇ ਹਾਇਰ ਪੇ ਜਿਹੜੀ ਉਹ
ਨਹੀਂ ਲੁਕਸ ਲਾਈਕ ਵੀ ਉਹ ਦੇਣਾ ਚਾਹੁੰਦੇ ਹੈਗੇ। ਸੋ ਜਿਹੜਾ ਪਰਫਾਰਮੈਂਸ ਰਿਵਿਊ ਸਾਈਕਲ ਆ ਰਿਹਾ ਆ, ਉਹਦੇ ਵਿੱਚ ਇਹ ਇਹਨਾਂ ਨੇ ਆਲਰੇਡੀ ਐਲਾਨ ਜਿਹੜਾ ਉਹ ਕਰ ਦਿੱਤਾ ਆ। ਸੋ ਮੈਨੇਜਰ ਲੈਡ ਜਿਹੜੇ ਇਹ ਪ੍ਰੋਸੈਸ ਜਿਹੜੇ ਉਹ ਚੱਲਦੇ ਸੀਗੇ, ਉਸ ਨੂੰ ਇਹਨਾਂ ਨੇ ਸਲੋ ਡਾਊਨ ਕੀਤਾ ਆ, ਤੇ ਕਹਿੰਦੇ ਹਾਇਰਿੰਗ ਨੂੰ ਵੀ ਉਹ ਬਹੁਤ ਹੁਣ ਸਲੋ ਕਰਨ ਜਾ ਰਹੇ ਆ, ਪ੍ਰਮੋਸ਼ਨਸ ਵੀ ਜਿਹੜੀਆਂ ਉਹ ਰੋਕਣ ਜਾ ਰਹੇ ਆ। ਜਿਹੜੇ ਗੂਗਲ ਦੇ ਸੀਈਓ ਆ, ਉਹਨਾਂ ਨੇ ਜਿਹੜਾ ਡੈਸਕ ਸ਼ੇਅਰਿੰਗ ਪਾਲਿਸੀ ਆ, ਉਸ ਨੂੰ ਵੀ ਡਿਫੈਂਡ ਕਰਦਿਆਂ ਹੋਇਆਂ ਇਹੀ ਜਿਹੜਾ ਉਹ ਆਖਿਆ ਆ ਵੀ ਇਹ ਹੁਣ ਜ਼ਰੂਰੀ ਹੈਗਾ ਆ। ਤੇ ਉਧਰ ਕਈ ਜਿਹੜੇ EMPLOYEES ਆ ਉਹ ਇਹ ਕਹਿ ਰਹੇ ਆ ਵੀ ਇਸ ਟਾਈਮ ਭੂਤਾਂ ਵਾਲੇ ਘਰ ਇਹਨਾਂ ਦੇ ਕੰਪਨੀ ਦੇ ਆਫਿਸ ਬਣੇ ਆ, ਸੋ ਬਹੁਤ ਘੱਟ ਲੋਕ ਜਾ ਰਹੇ ਨੇ ਇੱਥੇ ਕੰਮ ਦੇ ਉੱਤੇ। ਉਹਨਾਂ ਦੇ ਐਗਜ਼ੈਕਟਿਵਸ ਨੇ ਕਿਹਾ ਵੀ 35% ਹੀ EMPLOYEE ਹਾਲ ਦੀ ਘੜੀ ਗੂਗਲ ਦੇ ਵਿੱਚ ਆ ਰਹੇ ਨੇ, ਤੇ ਜਿਨ੍ਹਾਂ ਦੇ ਵਿੱਚ ਐਟਲੀਸਟ ਜਿਹੜੇ 4 ਦਿਨ ਕੰਮ ਦੇ ਲਈ ਆਫਿਸ ਦੇ ਵਿੱਚ ਆਉਂਦੇ ਨੇ। ਸੋ ਇਹ ਹੁਣ ਇੱਕ ਨਵਾਂ ਐਲਾਨ ਗੂਗਲ ਦੇ ਵੱਲੋਂ ਆ ਰਿਹਾ ਹੈਗਾ। ਜੀ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਐਟਮੋਸਫੇਰਿਕ ਰਿਵਰ ਇੱਕ ਵਾਰੀ ਫਿਰ ਕੈਲੀਫੋਰਨੀਆ ਦੇ ਵਿੱਚ ਇਸ ਵੀਕਐਂਡ ਦੇ ਦੌਰਾਨ ਆ ਰਿਹਾ ਆ, ਜਿਹਦੇ ਨਾਲ ਇਸ ਵਾਰੀ ਫਲੱਡ ਰਿਸਕ ਬਹੁਤ ਜ਼ਿਆਦਾ ਹੋਊਗਾ, ਤੇ ਸਨੋ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਕ ਵਾਰੀ ਫਿਰ ਪਹਾੜੀਆਂ ਦੇ ਵਿੱਚ ਪਊਗੀ। ਸਿਗਨੀਫੀਕੈਂਟ ਫਲੱਡ ਥ੍ਰੈਟ ਜਾਰੀ ਕੀਤਾ ਗਿਆ ਆ। ਇਸ ਜੋ ਨਵਾਂ ਐਟਮੋਸਫੇਰਿਕ ਰਿਵਰ ਆ ਰਿਹਾ, ਸ਼ੁੱਕਰਵਾਰ ਨੂੰ ਸ਼ੁਰੂ ਹੋਊਗਾ ਕੈਲੀਫੋਰਨੀਆ 'ਚ, ਸ਼ਨੀਚਰਵਾਰ ਤੇ ਐਤਵਾਰ ਤੱਕ ਜਿਹੜਾ ਆ ਬਹੁਤ ਜ਼ਿਆਦਾ ਮੀਂਹ ਪਊਗਾ। ਐਕੂ ਵੈਦਰ ਦੇ ਮੀਟੀਓਰੋਲੋਜਿਸਟ ਜੋ ਆ, ਉਹਨਾਂ ਨੇ ਇਹ ਵਾਰਨਿੰਗ ਦਿੱਤੀ ਹੈਗੀ ਆ। ਤੇ ਹਾਈ ਇੰਪੈਕਟ ਸਟਾਰਮ ਇਹ ਕਹਿੰਦੇ ਵੀ ਫਲੱਡ ਰੇਨਫਾਲ ਨੂੰ ਅਨਲੀਸ਼ ਕਰ ਸਕਦਾ। ਮੱਡ ਸਲਾਈਡਸ, 1 ਫੁੱਟ ਤੋਂ ਵੱਧ ਸਨੋ ਜਿਹੜੀ ਆ ਉਹ ਪਹਾੜੀਆਂ 'ਚ ਪਊਗੀ, ਤੇ ਹਵਾਵਾਂ ਬਹੁਤ ਤੇਜ਼ ਚੱਲਣਗੀਆਂ ਥਰਸਡੇ ਰਾਤ ਨੂੰ ਵੀ, ਤੇ ਸ਼ਨੀਚਰਵਾਰ ਨੂੰ ਵੀ। ਤੇ ਵੀਰਵਾਰ ਤੇ ਸ਼ਨੀਚਰਵਾਰ ਦੋਨੋਂ ਦਿਨ ਬਹੁਤ ਜ਼ਿਆਦਾ ਜਿਹੜੀਆਂ ਹਵਾਵਾਂ ਆ ਉਹ ਤੇਜ਼ ਚੱਲਣਗੀਆਂ। ਤੇ ਜੀ ਸੈਨ ਫਰਾਂਸਿਸਕੋ ਦੇ ਵਿੱਚ ਦੱਸਦੇ ਜਾਈਏ, ਪਿਛਲੇ ਵੀਕ 30 ਇੰਚ ਤੱਕ ਜਿਹੜਾ ਮੀਂਹ ਪਿਆ ਹੈਗਾ। ਇਹ ਬਹੁਤ ਜਿਹੜਾ ਵੱਡੀ ਗਿਣਤੀ ਦੇ ਵਿੱਚ ਆ। ਜੇ ਦੇਖਿਆ ਜਾਵੇ, ਸੈਨ ਫਰਾਂਸਿਸਕੋ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ 24.68 ਇੰਚ ਮੀਂਹ ਜਿਹੜਾ ਆ ਉਹ ਪਿਆ ਹੈ। ਜੀ, ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਲਾਸ ਗੈਟੋਸ ਦੇ ਵਿੱਚ ਇੱਕ ਪਾਰਟੀ ਬੌਮ ਕਰਕੇ ਬੀਬੀ ਬੜੀ ਮਸ਼ਹੂਰ ਹੋਈ ਸੀਗੀ, ਸ਼ੈਨਨ ਓਕਾਰਨਰ, ਜਿਹੜੀ ਕਿ ਇਸ ਮੌਕੇ ਸੈਂਟਾ ਕਲਾਰਾ ਕਾਉਂਟੀ ਜੇਲ੍ਹ ਦੇ ਵਿੱਚ ਸੀ। ਉੱਥੇ ਉਸਦੀਆਂ ਸਾਥੀ ਜਿਹੜੀ ਜੇਲ੍ਹ ਵਾਲੀਆਂ ਨਾਲ ਕੈਦਣਾ ਸੀਗੀਆਂ। 5 ਜਿਹੜੀਆਂ ਕੈਦਣਾਂ ਨੇ ਇਸ ਦੇ ਉੱਤੇ ਹਮਲਾ ਜਿਹੜਾ ਉਹ ਕਰ ਦਿੱਤਾ। ਉਸ ਮਾਮਲੇ 'ਚ ਉਹ ਜਿਹੜੇ 5 ਇਨਮੇਟਸ ਆ, ਉਹਨਾਂ ਨੂੰ ਹੁਣ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ। 24 ਅਕਤੂਬਰ ਨੂੰ ਇਹ ਹਮਲਾ ਐਲਮਵੁੱਡ ਕਰੈਕਸ਼ਨਲ ਫੈਸਿਲਿਟੀ ਦੇ ਵਿੱਚ ਇਸ ਬੀਬੀ ਦੇ ਉੱਤੇ ਹੋਇਆ ਸੀਗਾ। ਗ੍ਰਿਫਤਾਰ ਹੋਣ ਤੋਂ ਬਾਅਦ ਦੇ ਵਿੱਚ 2021 ਦੇ ਅਖੀਰ ਦੇ ਵਿੱਚ ਇਹ ਉੱਥੇ ਹਿਰਾਸਤ ਦੇ ਵਿੱਚ ਹੀ ਆ, ਜੇਲ੍ਹ ਦੇ ਵਿੱਚ, ਪ੍ਰਿਜ਼ਨ 'ਚ ਹੀ ਜਿਹੜੀ ਉਹ ਰਹਿ ਰਹੀ ਆ। ਇਹਨੇ ਇਸ ਦੇ ਉੱਤੇ ਦੋਸ਼ ਸੀਗੇ, ਜਿਹਦੇ ਵਿੱਚ ਇਹ ਦੋਸ਼ੀ ਪਾਈ ਗਈ ਸੀ ਵੀ ਫਿਊਲ ਜਿਹੜੀ ਅਲਕੋਹਲ ਫਿਊਲਡ, ਵੀ ਕਾਫੀ ਜ਼ਿਆਦਾ ਸ਼ਰਾਬ ਵਾਲੀ ਤੇ ਹੋਰ ਜਿਹੜੀ ਨਸ਼ੀਲੇ ਪਦਾਰਥਾਂ ਵਾਲੀ ਇੱਕ ਪਾਰਟੀ ਅੰਡਰ ਏਜ ਬॉयਜ਼ ਤੇ ਗਰਲਜ਼ ਨੂੰ ਇਹਨੇ ਥਰੂ ਜਿਹੜੀ ਉਹ ਕੀਤੀ ਸੀ, ਤੇ ਜਾਣ ਬੁੱਝ ਕੇ ਨਿਆਣਿਆਂ ਨੂੰ ਆਪਸ ਦੇ ਵਿੱਚ ਸੈਕਸ ਕਰਨ ਦੇ ਲਈ ਵੀ ਪ੍ਰੈਸ਼ਰ ਜਿਹੜਾ ਦਬਾਅ ਉਹ ਪਾਇਆ ਸੀਗਾ। ਸੋ ਉਸ ਦੀ ਜਿਹੜੀ ਕੁੱਟਮਾਰ ਆ ਬਾਅਦ ਦੇ ਵਿੱਚ ਅੰਦਰ ਹੋਰ 5 ਕੈਦਣਾਂ ਨੇ ਕੀਤੀ ਸੀ, ਤੇ ਉਸ ਮਾਮਲੇ 'ਚ ਹੁਣ ਕਹਿੰਦੇ ਵੀ ਉਹ ਜਿਹੜੇ 5 ਕੈਦੀ ਜਿਨ੍ਹਾਂ ਨੇ ਇਹਨੂੰ ਕੁੱਟਿਆ ਸੀ, ਉਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ। ਅਗਲੀ ਖਬਰ ਵੱਲ ਚੱਲੀਏ। ਇੱਕ ਹਾਈਵੇ 80 ਦੇ ਉੱਤੇ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਐਕਸੀਡੈਂਟ ਹੋਇਆ ਸੀ, ਜਿਹਦੇ ਵਿੱਚ ਜੋ ਪੁਲਿਸ ਸੀ ਉਹ ਇਨਵੋਲਵ ਸੀ। ਚੇਜ਼ ਹੋ ਰਿਹਾ ਸੀ, ਤੇ ਪੁਲਿਸ ਨੇ ਇੱਕ ਕਾਰ ਨੂੰ ਹਿੱਟ ਕਰ ਦਿੱਤਾ ਸੀ, ਜਿਹਦੇ ਨਾਲ 2 ਜਣਿਆਂ ਦੀ ਮੌਤ ਹੋ ਗਈ ਸੀ। ਸੋ ਹੁਣ ਉਸ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਜੋ ਬੱਚੇ ਆ, ਉਹਨਾਂ ਨੇ ਪੁਲਿਸ ਦੇ ਉੱਤੇ ਲਾਸੂਟ ਫਾਈਲ ਕੀਤਾ ਹੈਗਾ ਆ ਵੀ ਪੁਲਿਸ ਨੇ ਨੈਗਲੀਜੈਂਸ ਕੀਤੀ ਆ ਜਦੋਂ ਇਹ ਚੇਜ਼ ਕਰ ਰਹੇ ਸੀ। ਤੇ ਇਹ ਜਿਹੜੇ ਦੋਨੋਂ ਜਣੇ ਸੀ, ਵੀਤਨਾਮੀ ਮੂਲਸ ਦੇ ਹਸਬੈਂਡ ਤੇ ਵਾਈਫ, ਇਹ ਕਾਫੀ ਲੈਣ ਜਾ ਰਹੇ ਸੀ, ਤੇ ਜਦੋਂ ਇਹਨਾਂ ਨੂੰ ਕਾਰ ਨੇ ਹਿੱਟ ਕੀਤਾ, ਤੇ ਹੁਣ ਉਹਨਾਂ ਦੇ ਜੋ ਬੱਚੇ ਆ ਵਿਚਾਰੇ ਬੜੇ ਛੋਟੇ ਆ, ਇੱਕ 5 ਸਾਲ ਦਾ ਤੇ ਇੱਕ 8 ਸਾਲ ਦਾ, ਤੇ ਉਹਨਾਂ ਦੇ ਪਰਿਵਾਰ ਵੱਲੋਂ CHP ਨੂੰ ਸੂ ਕੀਤਾ ਗਿਆ ਹੈ। ਜੀ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਖਬਰ ਦੇ ਉੱਤੇ ਨਜ਼ਰ ਮਾਰਦੇ ਜਾਈਏ,
ਇੱਕ ਕੇਸ ਦੇ ਵਿੱਚ ਕੈਲੀਫੋਰਨੀਆ ਦੇ ਵਰਕਰ ਕੰਪ ਬੋਰਡ ਨੇ ਜਿਹੜੇ ਸਟੇਟ EMPLOYEE ਆ ਉਸ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਸੀ। ਇਸ EMPLOYEE ਨੂੰ ਇੱਕ ਕਹਿ ਲਓ ਵੀ ਸੱਟ ਲੱਗੀ ਸੀ ਕੰਮ ਦੇ ਦੌਰਾਨ, ਪਰਮਾਨੈਂਟ ਤੇ ਟੋਟਲ ਡਿਸੇਬਿਲਿਟੀਜ਼ ਇਸ ਦੀਆਂ ਸੱਟਾਂ ਕਰਕੇ ਹੋ ਗਈ ਸੀ। ਵਰਕਰ ਕੰਪਨਸੇਸ਼ਨ ਅਪੀਲ ਬੋਰਡ ਨੇ ਰੀਸੈਂਟਲੀ ਇਸ ਦੇ ਉੱਤੇ ਫੈਸਲਾ ਆ ਉਹ ਸੁਣਾਇਆ ਹੈਗਾ। ਵਾਲਟਨ ਵਰਸਸ ਕੈਲੀਫੋਰਨੀਆ ਸਟੇਟ ਲੋਟਰੀ ਕਮਿਸ਼ਨ ਦੇ ਉਲਟ ਇਹ ਜਿਹੜਾ ਕੇਸ ਜਿਹੜਾ ਇਹ ਸੀਗਾ ਤੇ ਇਹ ਐਡਜਸਟ ਕੀਤਾ ਗਿਆ ਹੈ ਸਟੇਟ ਕੰਪਨਸੇਸ਼ਨ ਇੰਸ਼ੋਰੈਂਸ ਫੰਡ ਦੇ ਵਿੱਚੋਂ। ਅਕਤੂਬਰ 2021 ਦੇ ਵਿੱਚ ਕੰਪਨਸੇਸ਼ਨ ਜੱਜ ਨੇ ਇਹ ਪਾਇਆ ਸੀਗਾ ਜਿਹੜਾ ਐਪਲੀਕੈਂਟ ਆ ਵੀ ਉਸ ਨੂੰ ਇੰਡਸਟਰੀਅਲ ਇੰਜਰੀਜ਼ ਜਿਹੜੀਆਂ ਆ ਉਹ ਲੱਗੀਆਂ ਸੀ ਇਸ ਬੀਬੀ ਨੂੰ ਆਪਣੀ ਇੰਪਲੋਇਮੈਂਟ ਦੇ ਦੌਰਾਨ ਮਾਰਚ 1999 ਦੇ ਵਿੱਚ, ਜਿਹਦੇ ਕਰਕੇ ਉਸ ਦਾ ਲੋਅਰ ਬੈਕ ਤੇ ਨੈਕ ਇਸ ਵਿੱਚ ਸੱਟ ਜਿਹੜੀ ਉਹ ਲੱਗੀ ਸੀ ਤੇ 2003 ਤੱਕ ਇਹ ਇਦਾਂ ਹੀ ਜਿਹੜਾ ਉਹ ਇੰਜਰੀ ਦੇ ਕਰਕੇ ਉਹ ਚੱਲਣਾ ਫਿਰਨਾ ਉਸ ਦਾ ਕਾਫੀ ਜ਼ਿਆਦਾ ਪ੍ਰੋਬਲਮ ਆ ਗਈ ਸੀਗੀ। ਸੋ ਇਵੈਂਚੁਅਲੀ ਵਰਕਰ ਕੰਪਨਸੇਸ਼ਨ ਅਪੀਲ ਬੋਰਡ ਦੇ ਕੋਲ ਇਹ ਕੇਸ ਜਦ ਪਹੁੰਚਿਆ ਤਾਂ ਉਹਨਾਂ ਨੇ ਇਹੀ ਪਾਇਆ ਵੀ ਇਹ ਜਿਹੜੀ ਬੀਬੀ ਆ ਇਹ ਹਰਜਾਨੇ ਦੀ ਹੱਕਦਾਰ ਜਿਹੜੀ ਉਹ ਹੈਗੀ ਆ ਤੇ ਜਿਹੜਾ ਨੁਕਸਾਨ ਆ ਉਹਦੇ ਕੰਮ ਕਰਨ ਕਰਕੇ ਉੱਥੇ ਹੋਇਆ ਸੀਗਾ। ਸੋ ਪਹਿਲਾਂ ਇਸ ਦੇ ਉਲਟ ਵੀ ਇੱਕ ਵਾਰੀ ਫੈਸਲਾ ਆਇਆ ਸੀ ਪਰ ਇਸ ਬੋਰਡ ਨੇ ਫਿਰ ਫਾਈਨਲੀ ਇਹਦੀ ਫਰਿਆਦ ਸੁਣੀ ਆ। ਸੈਨੋਜ਼ੇ ਤੇ ਖਬਰ ਆ ਰਹੀ ਆ ਕਿ 36 ਸਾਲਾਂ ਇੱਕ ਬੰਦਾ ਜਿਸ ਦਾ ਨਾਮ ਪੀਟਰ ਕਾਰਾਸੇਵ ਕਰਕੇ ਆ, ਉਸ ਨੂੰ ਪਿਛਲੇ ਬੁੱਧਵਾਰ ਅਰੈਸਟ ਕੀਤਾ ਗਿਆ ਕਿਉਂਕਿ ਉਸਨੇ 2 ਪੈਸੀਫਿਕ ਗੈਸ ਤੇ ਇਲੈਕਟ੍ਰਿਕ ਕੰਪਨੀ ਦੇ ਟਰਾਂਸਫਾਰਮਰਸ ਆ ਉਹਨਾਂ ਨੂੰ ਬਲਾਸਟ ਦੇ ਨਾਲ ਨੌਕਡਾਊਨ ਕਰ ਦਿੱਤਾ ਸੀ, ਜਿਹਦੇ ਨਾਲ ਹਜ਼ਾਰਾਂ ਹੀ ਲੋਕ ਬਿਜਲੀ ਤੋਂ ਬਿਨਾਂ ਰਹੇ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ। ਤੇ ਉਸ ਨੂੰ ਟਰੈਕ ਕੀਤਾ ਗਿਆ। ਇਨਵੈਸਟੀਗੇਟਰਸ ਨੇ ਸਰਵੇਲੈਂਸ ਜੋ ਕੈਮਰਾ ਸੀ ਉਹਦੀ ਫੁਟੇਜ ਦੇਖੀ ਤੇ ਸੈੱਲ ਫੋਨ ਉਹਦਾ ਟਰੈਕ ਕੀਤਾ ਗਿਆ ਤੇ ਉਸ ਨੂੰ ਅਰੈਸਟ ਕੀਤਾ ਗਿਆ ਸੈਨੋਜ਼ੇ ਦੀ ਪੁਲਿਸ ਡਿਪਾਰਟਮੈਂਟ ਵੱਲੋਂ। ਤੇ ਬਾਅਦ ਦੇ ਵਿੱਚ ਹੁਣ ਉਸ ਨੂੰ ਜਿਹੜਾ ਪੇਸ਼ ਕੀਤਾ ਗਿਆ ਤੇ ਅਪ੍ਰੈਲ ਦੇ ਵਿੱਚ ਉਹਦੀ ਜਿਹੜੀ ਹੀਅਰਿੰਗ ਹੋਊਗੀ ਤੇ ਕੈਰਾ ਸੇਵ ਕਰ ਜੋ ਇਹ ਪਰਸਨ ਆ ਇਹਦੇ ਉੱਤੇ ਮਲਟੀਪਲ ਚਾਰजेस ਲਾਏ ਗਏ ਆ, ਜਿਸ ਤਰ੍ਹਾਂ ਆਰਸਨ, exploding a destructive device, destroying an electric line, possession of a material with the intent to create a destructive device। ਤੇ ਉਹਦੇ ਘਰੋਂ ਵੀ ਜਿਹੜਾ ਮਟੀਰੀਅਲ ਆ ਇਦਾਂ ਦਾ ਫੜਿਆ ਗਿਆ ਹੈਗਾ। ਸੋ ਹੁਣ ਅਪ੍ਰੈਲ 26 ਨੂੰ ਜੋ ਆ ਉਹਦੀ ਕੋਰਟ ਦੇ ਵਿੱਚ ਅਪੀਅਰੈਂਸ ਹੋਊਗੀ। ਹਜੇ ਉਸ ਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਹੈ ਬਿਨਾਂ ਕਿਸੇ ਬੇਲ ਤੋਂ। ਜੀ, ਕੈਲੀਫੋਰਨੀਆ ਡਿਪਾਰਟਮੈਂਟ ਆਫ ਜਸਟਿਸ ਉਹਨਾਂ ਨੇ ਇਨਵੈਸਟੀਗੇਸ਼ਨ ਜਾਂਚ ਸ਼ੁਰੂ ਕਰ ਦਿੱਤੀ ਆ ਇੱਕ ਆਫਿਸਰ ਇਨਵੋਲਵਡ ਡੈਡਲੀ ਸ਼ੂਟਿੰਗ ਦੇ ਵਿੱਚ, ਜਿਹੜੀ ਕਿ ਬੀਤੇ ਵੀਕਐਂਡ ਦੇ ਉੱਤੇ ਫਰੈਜ਼ਨੋ ਵਿੱਚ ਵਾਪਰੀ ਸੀ। ਫਰੈਜ਼ਨੋ ਪੁਲਿਸ ਚੀਫ ਬਾਲਡਰਾਮਾ ਉਹਨਾਂ ਨੇ ਇਹ ਜਿਹੜਾ ਉਹ ਦੱਸਿਆ ਹੈਗਾ ਆ। ਚੀਫ ਬਾਲਡਰਾਮਾ ਉਹਨਾਂ ਨੇ ਕਿਹਾ ਵੀ ਜਿਹੜੇ ਸਟੇਟ ਦੇ ਅਧਿਕਾਰੀ ਆ ਉਹ ਇੱਕ ਇੰਡੀਪੈਂਡੈਂਟ ਇਨਵੈਸਟੀਗੇਸ਼ਨ ਤੇ ਰਿਵਿਊ ਆਫਿਸਰ ਇਨਵੋਲਵ ਸ਼ੂਟਿੰਗ ਦਾ ਉਹ ਦੱਸਣਗੇ। ਹਾਲ ਦੀ ਘੜੀ ਪੁਲਿਸ ਡਿਪਾਰਟਮੈਂਟ ਨੇ ਕਿਹਦੇ ਗੋਲੀ ਲੱਗੀ ਆ ਤੇ ਉਹਦੀ ਜਿਹੜੀ ਸ਼ਨਾਖਤ ਆ ਉਹ ਨਹੀਂ ਕੀਤੀ। ਫਰੈਜ਼ਨੋ ਪੁਲਿਸ ਦੇ ਸ਼ਨਿਚਰਵਾਰ ਇਹ ਜਿਹੜਾ ਗੋਲੀਕਾਂਡ ਆ ਇਹ ਵਾਪਰਿਆ ਸੀ। ਪਾਮ ਤੇ ਹਰਨਡਨ ਐਵੀਨਿਊ ਦੇ ਉੱਤੇ ਇਹ ਵਾਰਦਾਤ ਇਨਸੀਡੈਂਟ ਵਾਪਰੀ ਸੀਗੀ। ਵਿਟਨੈਸ ਵੀਡੀਓ ਉੱਥੋਂ ਦੀ ਜਿਹੜੀ ਉਹ ਸਾਹਮਣੇ ਆਈ ਆ ਜਿਹਦੇ ਵਿੱਚ ਇਹ ਪਤਾ ਲੱਗਦਾ ਹੈ ਵੀ ਬੰਦਾ ਆਪਣੀ ਕਾਰ ਚੋਂ ਨਿਕਲ ਰਿਹਾ ਸੀਗਾ। ਉਹ ਕੁਛ ਚਿਰ ਜਿਹੜਾ ਉਹ ਭੱਜਿਆ, ਉਸ ਦੇ ਮਗਰੋਂ 2 ਜਿਹੜੇ ਆਫਿਸਰਸ ਆ ਉਹਨਾਂ ਨੇ ਗੋਲੀਆਂ ਆ ਉਸ ਉੱਤੇ ਚਲਾ ਦਿੱਤੀਆਂ। ਅਜੇ ਹਾਲ ਦੀ ਘੜੀ ਪੂਰੇ ਮਾਮਲੇ ਦੇ ਬਾਰੇ ਜਿਹੜਾ ਆ ਉਹ ਪਤਾ ਲੱਗਣਾ ਬਾਕੀ ਆ ਤੇ ਪੁਲਿਸ ਚੀਫ ਬਾਲਡਰਾਮਾ ਨੇ ਇਹ ਜਿਹੜਾ ਜ਼ਰੂਰ ਸ਼ੇਅਰ ਕੀਤਾ ਆ ਵੀ ਇਹਨਾਂ ਦੀ ਇਨਵੈਸਟੀਗੇਸ਼ਨ ਡਿਪਾਰਟਮੈਂਟ ਆਫ ਜਸਟਿਸ ਹੁਣ ਕਰੇਗਾ। ਜੀ, ਅਗਲੀ ਖਬਰ ਵੱਲ ਚਲੀਏ ਜੋ ਓਕਲੈਂਡ ਤੋਂ ਆ ਰਹੀ ਆ। ਬੇ ਏਰੀਏ ਦਾ ਇੱਕ ਸੌਫਟਵੇਅਰ ਇੰਜੀਨੀਅਰ ਜਿਸ ਦਾ ਨਾਮ ਮਲਿਕ ਗੁੱਦੂ ਗੁੰਟਾਲਾ ਕਰਕੇ ਦੱਸਿਆ ਗਿਆ ਹੈ। ਕਹਿੰਦੇ ਭਈ ਉਸ ਨੇ 12 ਸਟਰੀਟ ਜੋ ਬਾਰ ਸਟੇਸ਼ਨ ਆ ਉੱਥੇ ਚੜ੍ਹਨਾ ਸੀ। ਓਕਲੈਂਡ ਤੋਂ ਸਾਊਥ ਫਰੀਮੌਂਟ ਵਾਲੇ ਏਰੀਏ ਨੂੰ ਆਉਣਾ ਸੀ ਬਾਟ ਦੇ ਉੱਤੇ ਤੇ ਉਸਨੇ ਕਈ ਵਾਰੀ ਆਪਣੇ ਜਿਹੜੇ ਉਹ ਡਿਜੀਟਲ ਕਲਿੱਪਰ ਹੁੰਦੇ ਆ ਕਾਰਡ ਉਸ ਨੂੰ ਯੂਜ਼ ਕੀਤਾ ਤੇ ਉਹ ਕੰਮ ਨਹੀਂ ਕਰ ਰਿਹਾ ਸੀ। ਉਸ ਤੋਂ ਬਾਅਦ ਇੱਕ ਜੋ EMPLOYEE ਆਇਆ ਉਸਨੇ ਉਸ ਨੂੰ ਲੰਘਣ ਦਿੱਤਾ ਤੇ ਜਦੋਂ ਉਹ ਵਾਪਸ ਆਪਣੇ ਘਰ ਪਹੁੰਚਿਆ ਤੇ ਉਸਨੇ ਦੇਖਿਆ ਵੀ ਉਸਦੇ ਕਾਰਡ ਦੇ ਉੱਤੇ 101 ਟਾਈਮ ਜੋ ਬਾਟ ਆ
ਜੋ ਟ੍ਰੇਨ ਆ ਉਹਨਾਂ ਨੇ ਪੈਸੇ ਚਾਰਜ ਕੀਤੇ ਹੋਏ ਸੀ। ਟੋਟਲ ਕਾਸਟ $545 ਤੇ 40 ਸੈਂਟ ਸੀ, ਜਦ ਕਿ ਉਹਦਾ ਜਿਹੜਾ ਇੱਕ ਟ੍ਰਿਪ ਸੀਗਾ ਉਹ $5 ਦੀ, ਜਿਹੜਾ $5.45 ਦਾ ਸੀ। ਸੋ ਇਸ ਤਰ੍ਹਾਂ ਵੀ ਕਦੇ ਕਦੇ ਜਿਹੜੀ ਆ ਵਾਪਰ ਜਾਂਦੀ ਹੈ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਕਨਵਿਕਟਡ ਫੈਲਨ ਆ, ਉਹ ਬੰਦੇ ਨੂੰ ਹੁਣ ਅਕਲ ਜਿਹਨੂੰ ਨਹੀਂ ਆ ਸਕਦੀ ਉਹਦਾ ਤੇ ਬੰਦਾ ਕੀ ਜਿਹੜਾ ਉਹ ਕਰੇ। ਫ੍ਰੈਸਨੋ ਕਾਉਂਟੀ ਸ਼ੈਰਿਫ ਆਫਿਸ ਨੇ ਜਿਹੜਾ ਉਹ ਦੱਸਿਆ ਆ ਵੀ ਅਦਾਲਤ ਵਿੱਚ ਉਹਦਾ ਸੁਣਵਾਈ ਹੋਣੀ ਸੀਗੀ ਤੇ ਉਹ ਮੂਰਖ ਨਾਲ ਬੰਦੂਕ ਲੈ ਕੇ ਜਿਹੜਾ ਆ ਉਹ ਅਦਾਲਤ ਵਿੱਚ ਪਹੁੰਚ ਗਿਆ। ਜਦੋਂ ਸਿਕਿਉਰਿਟੀ ਦੇ ਵਿੱਚੋਂ ਪਾਸ ਕਰ ਰਿਹਾ ਸੀ, ਉਹਦੀ ਸਕੈਨਿੰਗ ਕੀਤੀ ਗਈ ਸਕਰੀਨਿੰਗ ਏਰੀਆ ਦੇ ਵਿੱਚ, ਤਾਂ ਪੁਲਿਸ ਨੂੰ ਲੱਗਾ ਵੀ ਭਾਈ ਇਹ ਤਾਂ ਲੋਡਡ ਗਨ ਤੇ ਨਾਲ ਮੈਥ ਨਸ਼ੇ ਵਾਲਾ ਵੀ ਜਿਹੜਾ ਬੈਗ ਆ ਉਹ ਨਾਲ ਲੈ ਕੇ ਆਇਆ। ਸੋ ਚੋਰ ਚੋਰੀ ਤੋਂ ਜਾਵੇ, ਹੇਰਾ ਫੇਰੀ ਤੋਂ ਨਾ ਜਾਵੇ। ਜਿਹਨੇ ਨਸ਼ਾ ਕਰ ਕਰਕੇ ਜਿਹਦਾ ਪਹਿਲਾਂ ਹੀ ਦਿਮਾਗ ਖਰਾਬ ਹੋਇਆ ਆ, ਉਹ ਅਦਾਲਤ ਵਿੱਚ ਵੀ ਆਪਣਾ ਕੇਸ ਭੁਗਤਾਉਣ ਦੇ ਲਈ ਹਥਿਆਰ ਤੇ ਨਸ਼ੇ ਸਮੇਤ ਪਹੁੰਚ ਗਿਆ। ਜੀ ਬਿਲਕੁਲ। ਤੇ ਅਗਲੀ ਕੁਛ ਕੁ ਇਕੋਨਮੀ ਦੇ ਨਾਲ ਵੀ ਰਿਲੇਟਡ ਆਪਾਂ ਸਟਾਕ ਮਾਰਕੀਟ ਦੀ ਵੀ ਗੱਲ ਕਰਨੀ ਹੈਗੀ ਆ, ਜੇ ਗੱਲਬਾਤ ਕਰਦੇ ਜਾਈਏ। ਆਪਾਂ ਅੱਜ ਸਵੇਰੇ ਗੱਲਬਾਤ ਕੀਤੀ ਸੀ ਵੀ ਕਹਿੰਦੇ ਕੈਸ਼ ਇਜ਼ ਕਿੰਗ, ਜਿਹਦੇ ਕੋਲ ਹੁਣ ਕੈਸ਼ ਹੈਗਾ ਆ ਉਹ ਫਿਰ ਰਾਜਾ ਹੀ ਆ। ਤੇ ਇਹ ਵੀ ਦੱਸਦੇ ਜਾਈਏ ਵੀ ਬਹੁਤ ਸਾਰੀਆਂ ਬੈਂਕਸ ਇਸ ਵੇਲੇ 6% ਤੱਕ ਜੋ ਸੀਡੀਜ਼ ਆ ਉਹਨਾਂ ਦਾ ਇੰਟਰਸਟ ਰੇਟ ਦੇ ਰਹੀਆਂ ਹੈਗੀਆਂ। ਇਹ ਕਦੇ ਕਿਸੇ ਨੇ ਸੋਚਿਆ ਨਹੀਂ ਸੀ ਵੀ ਇੰਨਾ ਵੀ ਹੋ ਜਾਊਗਾ। ਆਪਾਂ ਦੇਖਦੇ ਹਾਂ ਜਿਨ੍ਹਾਂ ਦੇ ਬੈਂਕ ਦੇ ਵਿੱਚ ਪੈਸੇ ਪਏ ਆ ਵੀ 1/4%, 0.5% ਵੀ ਜਿਹੜਾ ਵਿਆਜ ਆ ਉਹ ਨਹੀਂ ਦਿੰਦੀਆਂ ਹੈਗੀਆਂ। ਹੁਣ ਕਈ ਬੈਂਕਾਂ ਖਾਸ ਕਰਕੇ ਜਿਹੜੀਆਂ ਕ੍ਰੈਡਿਟ ਯੂਨੀਅਨਸ ਆ 11 ਮੰਥ ਦੀ ਜਿਹੜੀ ਸੀਡੀ ਆ ਉਹ ਆਫਰ ਕਰ ਰਿਹਾ 6% ਦੇ ਉੱਤੇ, ਜੇ ਤੁਹਾਡਾ ਡਿਪੋਜ਼ਿਟ $1,000 ਤੋਂ ਲੈ ਕੇ $50,000 ਤੱਕ ਹੈਗਾ। ਸੋ ਜਿਨ੍ਹਾਂ ਦੇ ਕੋਲ ਪੈਸੇ ਹੈਗੇ ਆ ਜ਼ਰੂਰ ਗੂਗਲ ਦੇ ਉੱਤੇ ਸਰਚ ਕਰਕੇ ਬੈਂਕਾਂ ਕਿਹੜੀਆਂ ਬੈਂਕਾਂ ਵਧੀਆ ਇੰਟਰਸਟ ਰੇਟ ਦਿੰਦੀਆਂ, ਜੇ ਤੁਸੀਂ ਸ਼ਾਰਟ ਟਰਮ ਦੇ ਵਿੱਚ ਨਹੀਂ ਯੂਜ਼ ਕਰਨਾ ਤੇ ਤੁਸੀਂ ਜਿਹੜੀ ਸੀਡੀਜ਼ ਦੇ ਵਿੱਚ ਪੈਸੇ ਰੱਖਦੇ ਹੋ ਤਾਂ ਕਿ ਤੁਹਾਨੂੰ ਥੋੜੀ ਬਹੁਤੀ ਜਿਹੜੀ ਇਨਕਮ ਆ ਉਹ ਉਹਦੇ ਤੋਂ ਆਣੀ ਸ਼ੁਰੂ ਹੋ ਜਾਏ। ਜੀ ਅਗਲੀ ਜਿਹੜੀ ਗੱਲ ਕਰਦੇ ਜੀ, ਇਹ ਯਾਦ ਹੋਣਾ ਆ ਸਟਾਕਟਨ ਦਾ ਉਹ ਸੀਰੀਅਲ ਕਿਲਰ, ਜਿਸ ਨੂੰ ਲੈ ਕੇ ਪੂਰਾ ਡਰ ਦਾ ਮਾਹੌਲ ਇੱਕ ਟਾਈਮ ਬਣਿਆ ਪਿਆ ਸੀ। ਹੁਣ ਇਹ ਦੱਸਿਆ ਜਾ ਰਿਹਾ ਆ ਅਦਾਲਤ ਵਿੱਚ ਅੱਜ ਪੇਸ਼ ਹੋਇਆ ਸੀ ਵੈਸਲੀ ਬਰਾਊਨਲੀ। ਇਹ ਬੰਦਾ, ਉਸਦੇ ਅਟਰਨੀਜ਼ ਨੇ ਜਿਹੜੇ ਪ੍ਰੋਸੀਕਿਊਟਰਸ ਨੂੰ ਜਾਂ ਅਦਾਲਤ ਨੂੰ ਇਸ ਦੇ ਲਈ ਡੈਥ ਪੈਨਲਟੀ ਮੰਗਣ ਤੋਂ ਜਿਹੜਾ ਉਹ ਰੋਕਣ ਦੀ ਜਿਹੜੀ ਉਹ ਕੋਸ਼ਿਸ਼ ਜਿਹੜੀ ਉਹ ਕਰ ਰਹੇ ਆ। ਪਰ ਕਹਿੰਦੇ ਵੀ ਅਜੇ ਵੀ ਵੈਸਲੀ ਬਰਾਊਨਲੀ ਜਿਹੜਾ ਸੀਰੀਅਲ ਕਿਲਰ ਆ, ਇਸ ਨੂੰ ਆਪਣੇ ਕੀਤੇ ਹੋਏ ਜੁਰਮਾਂ ਦੇ ਲਈ ਮੌਤ ਦੀ ਸਜ਼ਾ ਜਿਹੜੀ ਆ ਉਹ ਸੁਣਾਈ ਜਾ ਸਕਦੀ ਆ। ਜਦ ਕਿ ਕੈਲੀਫੋਰਨੀਆ ਦੇ ਵਿੱਚ 2019 ਚ ਗਵਰਨਰ ਨਿਊਸਮ ਨੇ ਇੱਕ ਐਗਜ਼ੈਕਟਿਵ ਆਰਡਰ ਜਾਰੀ ਕਰ ਦਿੱਤਾ ਸੀ, ਜਿਹਦੇ ਨਾਲ ਮੋਰੀਟੋਰੀਅਮ ਲੱਗਾ ਆ, ਰੋਕ ਜਿਹੜੀ ਆ ਕੈਪੀਟਲ ਪਨਿਸ਼ਮੈਂਟ ਦੇ ਉੱਤੇ, ਡੈਥ ਪੈਨਲਟੀ ਦੇ ਉੱਤੇ ਲੱਗੀ ਹੋਈ ਆ। ਬਰਾਊਨਲੀ ਦੇ ਉੱਤੇ 7 ਜਾਣਿਆਂ ਦੇ ਮਰਡਰ ਦੇ ਦੋਸ਼ ਆ ਤੇ ਇੱਕ ਅਟੈਂਪਟਡ ਮਰਡਰ ਦਾ ਜਿਹੜਾ ਦੋਸ਼ ਲੱਗਾ ਆ। ਇਸ ਦੇ ਨਾਲ ਇਹ ਕਈ ਜਿਹੜੇ ਵੈਪਨ ਚਾਰजेस ਆ ਉਹ ਵੀ ਫੇਸ ਕਰ ਰਿਹਾ ਹੈਗਾ। ਪਰ ਜੱਜ ਨੇ ਡੈਥ ਪੈਨਲਟੀ ਨਾ ਮੰਗਣ ਦੀ ਜਿਹੜੀ ਗੱਲ ਆ ਉਸ ਮੋਸ਼ਨ ਨੂੰ ਰੱਦ ਜਿਹੜਾ ਉਹ ਕਰ ਦਿੱਤਾ ਤੇ ਕਿਹਾ ਵੀ ਜਿਹੜੇ ਸਰਕਾਰੀ ਵਕੀਲ ਆ, ਡਿਸਟ੍ਰਿਕਟ ਅਟਾਰਨੀਜ਼ ਆ, ਉਹ ਪ੍ਰੋਸੀਕਿਊਟਰਸ ਆ, ਉਹ ਅਜੇ ਵੀ ਇਸ ਲਈ ਡੈਥ ਪੈਨਲਟੀ ਮੰਗ ਸਕਦੇ ਨੇ। ਜੀ ਤੇ ਆਪਾਂ ਸਟਾਕ ਮਾਰਕੀਟ ਦੀ ਗੱਲਬਾਤ ਕਰੀਏ। ਜੀ ਬਿਲਕੁਲ ਹਰਜੋਤ ਸਿੰਘ ਜੀ, ਜੇ ਸਟਾਕਸ ਦੇ ਉੱਤੇ ਆਪਾਂ ਨਜ਼ਰ ਮਾਰਦੇ ਜਾਈਏ ਤਾਂ ਅੱਜ ਡਾਓ ਜੋਨਸ ਹਫਤੇ ਦੀ ਸ਼ੁਰੂਆਤ ਦੇ ਉੱਤੇ 41 ਪੁਆਇੰਟ ਵਧਿਆ 33,431 ਦੇ ਉੱਤੇ ਬੰਦ ਹੋਇਆ। S&P ਜਿਹੜਾ ਆ ਉਹ 3 ਪੁਆਇੰਟ ਵੱਧ ਕੇ 4,048 ਤੇ, ਨੈਸਡੈਕ 13 ਪੁਆਇੰਟ ਘਟ ਕੇ 11,675 ਤੇ ਬੰਦ ਹੋਇਆ। ਸੋਨੇ ਦਾ ਭਾਅ $1,852 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $80 ਪ੍ਰਤੀ ਬੈਰਲ ਰਹੀ ਆ। 10 year yield 3.97%। ਕ੍ਰਿਪਟੋ ਕਰੰਸੀ ਚ ਬਿਟਕੋਇਨ 22,478 ਤੇ ਇਥੀਰੀਅਮ $1,574 ਦੇ ਬਰਾਬਰ ਚੱਲ ਰਿਹਾ ਹੈਗਾ। ਜੀ ਇਸ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ $81 ਤੇ 85 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਜੀ ਇੱਥੇ ਪ੍ਰੋਗਰਾਮ ਦੀ ਜਿਹੜੀ ਉਹ ਸਮਾਪਤੀ ਆ। ਮੇਰੇ ਰਾਸ਼ਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਯੂਨੀਵਰਸਿਟੀ ਹੱਸਦੇ ਖੇਲਦੇ ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।